अस्सलाम वालेकुम नाजरीन, तुसी देख रहे हो पंजाबी प्रचार टीवी और मैं हाँ इरफान समोर। नाजरीन ਅੱਜ ਮੈਂ ਬੜਾ ਇੱਕ ਇੰਟਰਸਟਿੰਗ ਕੁਐਸਚਨ ਲੈ ਕੇ ਆਇਆ ਵਾਂ। ਅੱਜ ਦਾ ਟੌਪਿਕ ਇਹ ਵੇ ਕਿ ਲੋਕਾਂ ਨਾਲ ਮਿਲਾਂਗੇ, ਉਹਨਾਂ ਨੂੰ ਪੁੱਛਾਂਗਾ ਕਿ ਉਹ ਕੀ ਨਾਮ ਆ ਤੁਹਾਡਾ, ਹਫੀਜ਼। ਬੰਗਲਾਦੇਸ਼ ਦੇ ਬਾਰੇ ਚ ਕੀ ਜਾਣਦੇ ਤੁਸੀਂ? ਬੰਗਲਾਦੇਸ਼ ਪਹਿਲੇ ਤਾਂ ਪਾਕਿਸਤਾਨ ਦਾ ਹਿੱਸਾ ਸੀ, ਫਿਰ ਉਸ ਤੋਂ ਬਾਅਦ ਅੰਦਰ ਗਵਰਨਮੈਂਟ ਦੇ ਲੈਵਲ 'ਚ ਹੀ ਕੁਝ ਐਸੇ ਇਸ਼ੂਜ਼ ਹੋਏ ਨੇ ਜਿੰਦਾ ਵਜ੍ਹਾ ਤੋਂ ਬੰਗਲਾदेश ਜਿਹੜਾ ਪਾਕਿस्तान ਤੋਂ अलहदा हो गया। क्या नाम है आपका? आमना। आमना, मुझे बताइए कि आप बांग्लादेश का नाम सुना है? जी, क्या जानती हैं बांग्लादेश के बारे में? यही पहले बांग्लादेश पाकिस्तान का हिस्सा था, अब वो अलग हो चुका है। ਤੇ ਹੁਣ अलहदा ਮੁਲਕ ਬਣ ਕੇ ਹੁਣ ਉਹਦਾ ਨਾਮ ਕੀ ਆ? ਹੁਣ ਉਹਦਾ ਨਾਂ ਹੁਣ ਵੀ ਬੰਗਲਾਦੇਸ਼ ਹੀ ਹੈਗਾ। ਅੱਛਾ, ਪਹਿਲਾਂ ਕੀ ਸੀ? ਪਹਿਲੇ ਵੀ ਬੰਗਲਾदेश ही ਸੀ। तो आपको पता है जब पाकिस्तान का हिस्सा था तो तब बांग्लादेश का नाम क्या था? नहीं। ईस्ट पाकिस्तान। अच्छा, अच्छा, वहाँ का कोई किसी सिटी का नाम बता दें बांग्लादेश के। नहीं पता। अच्छा ठीक है, ये बता दें वहाँ का फेमस फूड क्या है? फिश। हाँ, अच्छा फिश। और कभी बंगाली देखे हाँ, काले होते हैं। हैं? कैसे होते काले होते हैं। हैं? बांग्लादेश हमारा हिस्सा था, अब वो एक मुल्क बन गया अलहदा। कदों बनया कुछ पता? ਬੰਗਲਾਦੇਸ਼ ਮਸ਼ਰਕੀ ਪਾਕਿਸਤਾਨ ਦੇ ਕਿਸੇ ਦੌਰ 'ਚ ਪਾਕਿਸਤਾਨ ਦਾ ਹਿੱਸਾ ਹੈਗਾ ਸੀ। ਹਾਂ, ਹੁਣ ਸਾਡੇ ਤੋਂ ਅਲੱਗਾ ਹੋ ਗਿਆ ਤੇ ਵੱਖਰਾ ਮੁਲਕ ਬਣ ਗਿਆ। ਕਦੋਂ ਅਲੱਦਾ ਹੋਇਆ? 1971 ਵਿੱਚ ਅਲੱਗਾ ਹੋਇਆ ਸੀ। ਅੱਛਾ, ਆਹੋ, ਹੁਣ ਉਹਦਾ ਨਾਮ ਕੀ ਹੈ? ਹੁਣ ਉਹਦਾ ਨਾਮ ਬੰਗਲਾਦੇਸ਼ ਹੈਗਾ। ਅੱਛਾ ਇਹ ਦੱਸੋ ਬੰਗਲਾਦੇਸ਼ ਦਾ ਕੋਈ ਫੇਮਸ ਸਿਟੀ ਦਾ ਨਾਮ ਦੱਸੋ, ਢਾਕਾ। ਉਹਦੇ ਇਲਾਵਾ। ਉਹਦੇ ਇਲਾਵਾ ਹੈਗਾ ਚਿਟਾਗਾਂਗ। ਅੱਛਾ, ਤੇ ਹੋਰ ਵਜ਼ੀਰ ਆਜ਼ਮ ਕੌਣ ਹੈ ਇਸ ਟਾਈਮ ਕਰੰਟ, ਕੁਝ ਪਤਾ ਹੈ? ਹਸੀਨਾ ਵਾਜਦ ਹੈਗੀ ਆਈ ਥਿੰਕ, ਜਿੱਥੇ ਮੇਰਾ ਖਿਆਲ ਹੈਗਾ। ਅੱਛਾ, ਸੁਣਿਆ ਹਸੀਨਾ ਵਾਜਿਦ ਕੋਈ ਪਾਕਿਸਤਾਨ ਆਉਣ ਦਾ ਪਲਾਨ ਕਰ ਰਹੀ ਹੈ, ਕੀ ਕਹੋਗੇ? ਉਹ ਉਦੋਂ ਤੱਕ ਨਹੀਂ ਆਈ ਜਦ ਮੋਦੀ ਇਜਾਜ਼ਤ ਨਹੀਂ ਦਿੰਦਾ। ਅੱਛਾ, ਆਹੋ। ਕਿ ਬੰਗਲਾਦੇਸ਼ ਦੇ ਬਾਰੇ 'ਚ ਤੁਸੀਂ ਕੀ ਜਾਣਦੇ ਹੋ? ਮੈਂ ਬੜਾ ਕੁਝ ਜਾਣਨੀ ਆ। ਅੱਛਾ, ਸਾਨੂੰ ਵੀ ਦੱਸੋ ਫਿਰ, ਸਾਡੇ ਵਿਊਅਰਸ ਨੂੰ ਵੀ ਦੱਸੋ। ਤੁਸੀਂ ਇਹ ਦੱਸੋ ਕੀ ਜਾਣਨਾ ਚਾਹੁੰਦੇ ਹੋ? ਇਹ ਦੱਸੋ ਨਾ, ਬੰਗਲਾਦੇਸ਼ ਦਾ ਦੇਸ਼ ਦਾ ਨਾਮ ਸੁਣ ਕੇ ਤੁਹਾਡੇ ਮਾਈਂਡ 'ਚ ਕੀ ਆਉਂਦਾ ਹੈ? ਮੇਰੇ ਮਾਈਂਡ 'ਚ ਤੇ ਬੜਾ ਕੁਝ ਆਉਂਦਾ ਹੈ, ਲੇਕਿਨ ਸਭ ਤੋਂ ਪਹਿਲਾਂ ਹਾਂ, ਉਹਨਾਂ ਦੇ ਫੂਡ ਬੜੇ ਖਾਏ ਜਾਂਦੇ ਨੇ, ਮੱਛਲੀ ਬੜੀ ਪਸੰਦ ਕੀਤੀ ਜਾਂਦੀ ਹੈ ਉੱਥੇ। ਬੰਗਲਾਦੇਸ਼ ਤੇ ਪਹਿਲੇ ਮੇਰੇ ਖਿਆਲ ਵਿੱਚ ਪਾਕਿਸਤਾਨ ਦਾ ਹਿੱਸਾ ਹੁੰਦਾ ਸੀ, ਬਾਅਦ ਵਿੱਚ ਉਹ ਸੈਪਰੇਟ ਹੋ ਗਏ ਨੇ। ਪਤਾ ਨਹੀਂ ਕੀ ਹੋਇਆ, ਸਾਜ਼ਿਸ਼ ਵਗੈਰਾ ਹੋਈ ਸੀ ਤੇ ਪਤਾ ਨਹੀਂ ਇਹੋ ਜਿਹਾ ਸੀਨ ਚੱਲਦਾ ਰਿਹਾ। ਲੇਕਿਨ ਉਧਰ ਕੇ ਆਵਾਮ ਜੋ ਹੈ ਉਹ ਮੈਨੂੰ ਦਿੱਲੀ ਪਸੰਦ ਹੈ। ਉਹ ਇਸ ਵਜ੍ਹਾ ਤੋਂ ਹੈ ਕਿ ਪਿਛਲੇ ਦਿਨਾਂ ਉਹ ਮੈਂ ਵੇਖੇ ਸੀ, ਕਲਿੱਪ ਵੇਖ ਰਹੇ ਸੀ, ਬੰਗਲਾਦੇਸ਼ ਮੋਦੀ ਉੱਥੇ ਗਿਆ ਹੈ ਤੇ ਮੁਸਲਮਾਨਾਂ ਨੇ ਉਹਦਾ ਬੜਾ ਬੁਰਾ ਹਸ਼ਰ ਕੀਤਾ ਹੈ। ਯਾਨੀ ਉਹ ਹਸੀਨਾ ਵਾਜਿਦ ਦਾ ਆਉਣਾ ਮੋਦੀ ਦੀ ਇਜਾਜ਼ਤ ਨਾਲ ਮਸ਼ਰੂਤ ਹੈ। ਬੰਗਲਾਦੇਸ਼ ਤੇ ਇੰਡੀਆ ਦਾ ਬੜਾ ਅਸਰੋ ਸੂਖ ਚੱਲਦਾ ਹੈਗਾ ਤੇ ਜਦੋਂ ਤੱਕ ਉਹਨਾਂ ਦੀ ਸੈਟਲਮੈਂਟ ਨਹੀਂ ਹੋਈ ਉਦੋਂ ਤੱਕ ਪਾਕਿਸਤਾਨ ਨਹੀਂ ਆਉਂਦੀ। ਅੱਛਾ, ਤੇ ਬੰਗਲਾਦੇਸ਼ੀ ਕੋਈ ਫੇਮਸ ਫੂਡ ਪਤਾ ਹੈ? ਬੰਗਲਾਦੇਸ਼ ਦੀ ਫੇਮਸ ਫੂਡ ਮਛਲੀ ਹੈਗੀ ਹੈ ਜੋ ਬਹੁਤ ਪਸੰਦ, ਮੈਂ ਤਿੰਨੇ ਟਾਈਮ ਹੀ ਖਾਂਦੇ ਨੇ। 71। ਅੱਛਾ ਇਹ ਦੱਸੋ, ਹੁਣ ਬੰਗਲਾਦੇਸ਼ ਬਣ ਗਿਆ, ਪਹਿਲਾਂ ਇਹਦਾ ਨਾਮ ਕੀ ਸੀ? पहले मशरकी पाकिस्तान। ਅੱਛਾ, ਹੋਰ ਕੋਈ ਖਾਸ ਚੀਜ਼ ਜਿਹੜੀ ਬੰਗਲਾਦੇਸ਼ ਦੇ ਬਾਰੇ ਤੁਸੀਂ ਜਾਣਦੇ ਹੋ ਸਾਡੇ ਨਾਲ ਸ਼ੇਅਰ ਕਰੋ। समंदर है ਉਹਦੇ ਚਾਰੋਂ ਤਰਫ, ਔਰ ਉੱਥੇ ਮੱਛਲੀ ਬਹੁਤ ਜ਼ਿਆਦਾ ਖਾਈ ਜਾਂਦੀ ਹੈ। ਮੱਛਲੀ ਦਾ ਬਿਜ਼ਨਸ ਬਹੁਤ ਜ਼ਿਆਦਾ ਹੈਗਾ, ਕਾਰੋਬਾਰ ਬਹੁਤ ਹੈ ਮੱਛਲੀ ਦਾ। ਬੰਗਲਾਦੇਸ਼ ਦਾ ਦੱਸੋ। ਅੱਛਾ, ਬੰਗਲਾਦੇਸ਼ ਦੇ ਢਾਕਾ ਹੈ ਮੇਰੇ ਖਿਆਲ ਵਿੱਚ। हाँ बिल्कुल ठीक ठाक है। तो अच्छा, कोई फेमस फूड दस दो बांग्लादेश का। फेमस फूड है मेरे ख्याल में उनका चावल है शायद, या मछली है। मछली चावल। मछली चावल यही शायद ज़्यादातर वहाँ पे लोग पसंद करते हैं। सीन ये है कि वहाँ के जो है लोग बहुत ज़्यादा लविंग है, ठीक है। मेरे खुद भी वहाँ पे बहुत ज़्यादा फ्रेंड्स हैं, और अगर लैंग्वेज की बात की जाए, सॉरी करेंसी की बात की जाए तो टका वहाँ पे यूज़ किया जाता है, और ढाका उनकी जो कैपिटल है। अगर देखा जाए तो बांग्लादेश की आवाम तो बहुत अच्छी है। आवाम के साथ हमारा दिल ही लगा हुआ है, दिल ही प्यार है। ਉਹਨਾਂ ਦਾ ਵਜ਼ੀਰ ਆਜ਼ਮ ਕੌਣ ਹੈ ਅੱਜਕੱਲ? ਹਸੀਨਾ ਵਾਜਿਦ। ਹਸੀਨਾ ਵਾਜਿਦ। ਅੱਛਾ, ਹਸੀਨਾ ਵਾਜਿਦ ਨੂੰ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਦਾਵਤ ਦਿੱਤੀ ਆ ਪਾਕਿਸਤਾਨ ਆਉਣ ਦੀ, ਕੀ ਲੱਗਦਾ ਆਏਗੀ? ਆਣਾ ਤੇ ਚਾਹੀਦਾ ਵੇ, ਕੋਈ ਮਮਾਨਤ ਤਾਂ ਨਹੀਂ ਉਹਦੇ 'ਚ, ਬਾਕੀ ਅਗੋਂ ਉਹ ਹੀ ਬਿਹਤਰ ਜਾਣਦੇ ਨੇ। ਨਾਜ਼ਰੀਨ, ਤੁਸੀਂ ਦੇਖਿਆ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ, ਲੋਕਾਂ ਕੋਲੋਂ ਪੁੱਛਿਆ ਕਿ ਉਹ ਬੰਗਲਾਦੇਸ਼ ਦੇ ਬਾਰੇ 'ਚ ਕੀ ਜਾਣਦੇ ਨੇ, ਔਰ ਦੇਖ ਕੇ ਬੜੀ ਖੁਸ਼ੀ ਔਰ ਬੜੀ ਹੈਰਤ ਹੋਈ ਕਿ ਪਾਕਿਸਤਾਨੀ ਲੋਕ ਬੰਗਲਾਦੇਸ਼ ਦੇ ਬਾਰੇ 'ਚ ਬਹੁਤ ਕੁਝ ਜਾਣਦੇ ਨੇ, ਔਰ ਅੱਜ ਵੀ ਉਹਨਾਂ ਨੂੰ ਆਪਣਾ ਹੀ ਸਮਝਦੇ ਨੇ, ਪਾਕਿਸਤਾਨ ਦਾ ਹਿੱਸਾ ਹੀ ਸਮਝਦੇ ਨੇ, ਔਰ ਬੜੀ ਇਨਫੋਰਮੇਸ਼ਨ ਰੱਖਦੇ ਨੇ ਬੰਗਲਾਦੇਸ਼ ਦੇ ਬਾਰੇ 'ਚ। ਇਵਨ ਉਹਨਾਂ ਨਾਲ ਡਿਫਰੈਂਟ ਟੌਪਿਕਸ 'ਤੇ ਗੱਲ ਹੋਈ, ਉਹਨਾਂ ਦੀ ਬੰਗਲਾਦੇਸ਼ ਦੇ ਫੂਡਸ ਦੇ ਬਾਰੇ ਨਾਲ ਗੱਲ ਹੋਈ,
ਔਰ ਪੋਲਿਟਿਕਸ ਦੇ ਹਵਾਲੇ ਨਾਲ ਗੱਲ ਹੋਈ, ਉਹਨਾਂ ਦੇ ਸ਼ਹਿਰਾਂ ਦੇ ਨਾਮ ਪੁੱਛੇ, ਲੋਕੀ ਬੜਾ ਕੁਝ ਜਾਣਦੇ ਸੀ। ਔਰ ਹੁਣ ਤੁਸੀਂ ਦੱਸਣਾ ਵਾ ਕਿ ਤੁਸੀਂ ਬੰਗਲਾਦੇਸ਼ ਦੇ ਬਾਰੇ 'ਚ ਕਿੰਨਾ ਕੁ ਜਾਣਦੇ ਹੋ। ਤੁਸੀਂ ਕਿੰਜ ਦੱਸਣਾ ਹੈ, ਕਮੈਂਟ ਬਾਕਸ 'ਚ ਜਾਣਾ ਹੈ, ਉੱਥੇ ਜਾ ਕੇ ਇੱਕ ਕਮੈਂਟ ਕਰਨਾ, ਕਮੈਂਟ ਲਾਜ਼ਮੀ ਕਰਨਾ ਔਰ ਤੁਸੀਂ ਦੱਸਣਾ ਹੈ ਤੇ ਕਿ ਤੁਸੀਂ ਬੰਗਲਾਦੇਸ਼ ਦੇ ਬਾਰੇ 'ਚ ਕੀ ਜਾਣਦੇ ਹੋ, ਕੋਈ ਨਵੀਂ ਚੀਜ਼ ਜਾਣਦੇ ਹੋ ਤੇ ਉਹ ਸਾਡੇ ਨਾਲ ਵੀ ਸ਼ੇਅਰ ਕਰੋ। ਔਰ ਹਾਂ, ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ ਮੈਨੂੰ ਇਜਾਜ਼ਤ ਦਿਓ। ਰੱਬ ਰੱਖਾ।